ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਇਸ ਵੇਲੇ ਅਸੀਂ ਹਾਜ਼ਰ ਹੋ ਗਏ ਹਾਂ ਜੀ ਲੈ ਕੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਨਜ਼ਰੀਆ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਰਮਨੀਕ ਕੌਰ ਜੀ, ਕੀ ਹਾਲੇ ਚਾਲ ਨੇ ਤੁਹਾਡੇ? ਮੇਰੇ ਹਾਲ ਚਾਲ ਤੇ ਬਹੁਤ ਵਧੀਆ। ਸਾਡੇ ਵੀ ਬਹੁਤ ਵਧੀਆ, ਐਨ ਬਾਗੋ ਬਾਗ, ਗਾਰਡਨ ਓਕੇ ਆ, ਟਨਾ ਟਨ ਕਾਟੋ ਫੁੱਲਾਂ ਤੇ ਖੇਡਦੀ। ਪਰ ਮੇਰੇ ਹਿਸਾਬ ਦੇ ਨਾਲ ਤੇ ਸਾਰੇ ਫਸਾਦ ਦੀ ਜੜ ਤੁਸੀਂ ਹੋਈ ਹੋ। ਹੁਣ ਲੈ ਦੱਸ ਭਲਾ ਮੈਂ ਕਰੋਨਾ ਫਲਾਇਆ? ਲੈ ਦੱਸ ਤੁਹਾਨੂੰ। ਮੈਂ ਕਿਤੇ ਵਹਾਨ ਦੀ ਲੈਬ ਚੋਂ ਆਇਆ। ਓਹੋ ਹਾਂ, ਤੁਹਾਨੂੰ ਤੇ ਮੈਸੇਜ ਆਉਂਦੇ ਆ। ਕਾਦੇ? आप घर पे रहोगे तो देश सुरक्षित रहेगा। ਅੱਛਾ, ਜਾਨੀ ਕਿ ਸਾਰਾ ਹੁਣ ਭਾਂਡਾ ਸਾਡੇ ਸਿਰ ਭੰਨ ਦਿਓ। ਹੋਰ ਕੀ, ਆਪ ਭਾਵੇਂ ਦੇਸਾਂ ਦਸਾਂਤਰਾਂ ਦੀ ਸੈਰ ਕਰਦੇ ਫਿਰੋ। ਹਾਂ। ਕਦੇ ਕਿਤੇ ਤੁਹਾਡੀ ਜ਼ਿੰਦਗੀ ਸਾਡੀ ਜ਼ਿੰਦਗੀ ਤਾਂ ਝੰਡ ਹੋ ਗਈ ਹੈ। ਹਾਂ ਬਿਲਕੁਲ ਜੀ, ਸਾਡੀ ਜ਼ਿੰਦਗੀ ਝੰਡ ਨਹੀਂ ਹੋਈ ਹੈ। ਅੱਛਾ, ਨਹੀਂ ਹੋਈ ਨਾ ਨਹੀਂ ਹੋਈ ਆ। ਉਹਦਾ ਆਪਣੀ ਤਾਂ ਝੰਡ ਹੁੰਦੀ ਰਹਿੰਦੀ ਹੈ। ਅੱਛਾ, ਕਦੇ ਪੰਜਾਬੀ ਰੇਡੀਓ USA ਵਾਲੇ ਕਰ ਦਿੰਦੇ ਆ। ਹਾਂ, ਤੇਰੀ ਤਾਂ ਕਦੇ ਕੋਈ ਐਵੇਂ ਖਾਮ ਕਰ ਜਾਂਦੇ ਆ। ਮੇਰੀ ਤਾਂ ਤੁਸੀਂ ਵੀ ਕਰ ਦਿੰਦੇ ਹੋ ਇੱਥੇ ਬੈਠੇ। ਲਓ ਜੀ, ਖੈਰ ਆਪਾਂ ਹੁਣ ਝੰਡ ਨਾ ਕਰੀਏ, ਆਪਾਂ ਪ੍ਰੋਗਰਾਮ ਦਾ ਆਗਾਜ਼ ਕਰੀਏ। ਬਿਲਕੁਲ ਜੀ, ਲੈ ਆ ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਆ ਹੁਣ ਮੈਂ ਆਪਣੀ ਭੂਆ ਦੇ ਪੋਤੇ ਦਾ ਕੀ ਹਾਲ ਕੱਢਾਂ। ਓਏ ਹੋਏ, ਕੀ ਹੋ ਗਿਆ ਤੇਰੇ ਭੂਆ ਦੇ ਪੋਤੇ ਨੂੰ? ਮੈਨੂੰ ਮੈਸੇਜ ਕਰਕੇ ਪਤਾ ਕੀ ਕਹਿੰਦਾ? ਹਾਂ, ਭੂਆ ਕੋਈ ਚੰਗਾ ਜਿਹਾ ਬਹਾਨਾ ਦੱਸ ਦੇ, ਅੱਛਾ ਫ੍ਰੀ ਹੋ ਕੇ। ਓਏ ਹੋਏ, ਇਹ ਤਾਂ ਮੈਂ ਦੇਖਿਆ ਵੀ ਨਿਆਣੇ ਜਿਹੜੇ ਨਾ ਇਹ ਬਹਾਨਾ ਲਾਉਣ ਤੇ ਮਾਰ ਆ। ਇੱਕ ਦਿਨ ਏਦਾਂ ਹੀ ਕਿਸੇ ਦਾ ਪੋਤਾ ਗਲੀ ਦੇ ਵਿੱਚ ਖੇਡੇ, ਦਾਦਾ ਕੋਲ ਬੈਠਾ ਦੇਖੇ ਵੀ ਪੋਤਾ ਖੇਡਦਾ ਬਈ। ਲਓ ਜੀ, ਇੰਨੀ ਦੇਰ ਨੂੰ ਤਾਂ ਮਾਸਟਰ ਆ ਗਿਆ। ਕਹਿੰਦਾ ਓਏ ਲੁਕ ਜਾ ਤੇਰਾ ਮਾਸਟਰ ਆ ਗਿਆ, ਤੂੰ ਅੱਜ ਛੁੱਟੀ ਕਰਕੇ ਘਰ ਬੈਠਾ ਹੈ। ਆਹੋ, ਕਹਿੰਦਾ ਦਾਦਾ ਪਹਿਲਾਂ ਤੂੰ ਲੁਕ ਜਾ, ਤੈਨੂੰ ਮਾਰ ਕੇ ਤਾਂ ਛੁੱਟੀ ਲਈ ਆ। ਨਿਆਣੇ ਜਿਹੜੇ ਆ ਨਾ ਬੜੇ ਤੇਜ਼ ਨੇ। ਏਦਾਂ ਦੇ ਨਿਆਣੇ ਜਿਹੜੇ ਨਾ ਆਉਣ ਵਾਲੇ ਸਮੇਂ ਦੇ ਵਿੱਚ 5-10 ਸਾਲਾਂ ਬਾਅਦ, ਠੀਕ ਆ ਜੀ, ਜੇ ਆਹੀ ਹਾਲਾਤ ਰਹੇ ਜੋ ਪਿਛਲੇ 2 ਸਾਲਾਂ ਤੋਂ ਹੈਗੇ ਆ, ਹੋਰ ਕੀ, ਤਾਂ ਤੁਹਾਨੂੰ ਤਸਵੀਰਾਂ ਕੁਝ ਹੋਰ ਦਿਖਾਈ ਦੇਣਗੀਆਂ। ਬਿਲਕੁਲ ਜੀ, ਕਿਹੜੀਆਂ ਹੋਣਗੀਆਂ ਉਹ ਤਸਵੀਰਾਂ, ਉਹਨਾਂ ਬਾਰੇ ਗੱਲ ਕਰਦੇ ਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਨਿਆਣੇ ਤੇ ਨਿਆਣੇ ਤੁਹਾਡੇ ਵਰਗੇ ਸਿਆਣੇ ਵੀ ਕਿਸੇ ਤੋਂ ਘੱਟ ਨਹੀਂ ਆ। ਮੈਂ ਕਹਾਂ ਜੀ ਪੁੱਛੋ ਨਾ, ਅੱਜ ਤੋਂ 2-3 ਸਾਲ ਬਾਅਦ, ਠੀਕ ਆ ਜੀ, ਇੱਕ ਪਿਓ ਆਪਣੀ ਧੀ ਦੇ ਨਾਲ ਕਿਥੇ ਬਾਜ਼ਾਰ ਦੇ ਵਿੱਚ ਗਿਆ। ਅੱਛਾ, ਗੱਡੀ ਖੜੀ ਕਰ ਦਿੱਤੀ ਉਹਨੇ। ਨਿੱਕੀ ਜੀ ਮਾਸੂਮ ਜੀ ਕੁੜੀ ਨੂੰ ਕਿਹਾ ਕਿ ਕੁੜੀਏ ਤੂੰ ਗੱਡੀ ਦੇ ਵਿੱਚ ਹੀ ਬੈਠੀ, ਤੂੰ ਕਿਸੇ ਪਾਸੇ ਜਾਈ ਨਾ, ਅੰਦਰੋਂ ਬੰਦ ਕਰ ਲੈ, ਲੌਕ ਕਰ ਲੈ ਆਪਣੇ ਆਪ ਨੂੰ। ਲਓ ਜੀ, ਉਹ ਸਮਾਨ ਲੈਣ ਗਿਆ। ਆਣ ਕੇ ਕੀ ਦੇਖਦਾ, ਪਿਓ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ। ਕੀ ਹੋਇਆ? ਗੱਡੀ ਖਾਲੀ ਹੈ, ਭਾਂ ਕਰਦੀ, ਦਰਵਾਜ਼ਾ ਖੁੱਲਾ। ਪਿਓ ਆਵਾਜ਼ਾਂ ਮਾਰਦਾ ਨੱਠਾ ਫਿਰਦਾ, ਰੀਨਾ। ਫਿਰ ਕੀ ਹੋਇਆ? ਰੀਨਾ ਕਿਤੇ ਵੀ ਨਹੀਂ ਦਿਖਾਈ ਦਿੰਦੀ। ਫਿਰ ਪਿਓ ਵਿਚਾਰਾ ਕਮਲਿਆਂ ਵਾਂਗੂ ਇੱਧਰ ਉੱਧਰ ਭੱਜਦਾ। ਉਹਦੇ ਨਾਲ ਕੀ ਵਾਪਰਦੀ ਹੈ ਦੱਸਦੇ ਹਾਂ ਕਿਸ ਗੀਤ ਤੋਂ ਬਾਅਦ। ਤੁਸੀਂ ਤੇ ਬੜਾ ਸਸਪੈਂਸ ਪਾ ਦਿੱਤਾ। ਕੀ ਹੋਇਆ ਰੀਨਾ ਨੂੰ? ਰੀਨਾ ਕਰਦਾ ਪਿਓ ਵਿਚਾਰਾ ਕਮਲਿਆਂ ਵਾਂਗੂ ਦੌੜਦਾ ਤਾਂ ਕੀ ਦੇਖਦਾ, ਰੀਨਾ ਦੀ ਫਰਾਕ ਦਿਸਦੀ ਹੈ। ਅੱਛਾ, ਰੀਨਾ ਦੇ ਪਾਈ ਹੋਈ। ਰੀਨਾ ਨੂੰ ਉਹ ਪਿੱਛੋਂ ਜਾ ਕੇ ਫੜਦਾ। ਕਹਿੰਦਾ, ਰੀਨਾ ਤੂੰ ਇੱਥੇ ਇਸ ਬਿਲਡਿੰਗ ਦੇ ਵਿੱਚ ਕਿਉਂ? ਕਹਿੰਦੀ, ਪਾਪਾ ਮੈਨੂੰ ਲੱਗਦਾ ਕਿ ਮੈਂ ਇਸ ਬਿਲਡਿੰਗ ਦੇ ਵਿੱਚ ਹੀ ਪੈਦਾ ਹੋਈ ਹਾਂ, ਮੈਂ ਇੱਥੇ ਹੀ ਜਨਮ ਲਿਆ ਹੈ। ਤਾਂ ਪਿਓ ਜ਼ੋਰ ਦੇ ਨਾਲ ਉਹਦੇ ਇੱਕ ਚੰਡ ਕੱਢ ਮਾਰਦਾ। ਹਾਂ, ਕਿਉਂ? ਉਹਦੀ ਯਾਦ ਸ਼ਕਤੀ ਵਾਪਸ ਆ ਜਾਂਦੀ ਹੈ। ਉਹਨੂੰ ਫਿਰ ਪਤਾ ਲੱਗਦਾ ਬੱਚੇ ਨੂੰ ਕਿ ਇਹ ਹਸਪਤਾਲ ਨਹੀਂ, ਉਹਦਾ ਸਕੂਲ ਹੈ ਜਿੱਥੇ ਪਿਛਲੇ ਕਈ ਸਾਲਾਂ ਤੋਂ ਗਈ ਨਹੀਂ। ਅੱਛਾ, ਵੈਸੇ ਕੱਲਾ ਰੀਨਾ ਦਾ ਨਹੀਂ, ਬਹੁਤ ਸਾਰੇ ਬੱਚਿਆਂ ਦਾ ਇਹੀ ਹਾਲ ਹੈ। ਜਿਸ ਤਰੀਕੇ ਦੇ ਨਾਲ ਸਕੂਲ ਬੰਦ ਨੇ ਨਾ, ਉਹਨਾਂ ਨੇ ਇੱਕ ਦਿਨ ਸਾਰਾ ਕੁਝ ਭੁੱਲ ਜਾਣਾ। ਲਓ ਜੀ, ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਤੇ ਗੱਲਬਾਤ ਅਸੀਂ ਕਰ ਰਹੇ ਹਾਂ ਕਿ ਬੱਚੇ ਜਿਹੜੇ ਘਰਾਂ ਦੇ ਵਿੱਚ ਨੇ, ਸਕੂਲ ਖੁੱਲੇ ਨਹੀਂ ਜੀ। ਜਿੱਦਣ ਸਕੂਲ ਖੁੱਲ ਗਏ ਉਹਨਾਂ ਦੇ,
ਤੇ ਲਓ ਜੀ ਉਦਣ ਸਕੂਲੇ ਜਾ ਕੇ ਉਹਨਾਂ ਨੇ ਬਹਾਨੇ ਵੀ ਨਵੇਂ-ਨਵੇਂ, ਬਿਲਕੁਲ ਲੜਾਈਆਂ ਦੇ ਕਾਰਨ ਵੀ ਨਵੇਂ-ਨਵੇਂ, ਉਹਨਾਂ ਦੀਆਂ ਖੇਡਾਂ ਵੀ ਨਵੀਆਂ-ਨਵੀਆਂ, ਉਹਨਾਂ ਦੀਆਂ ਚਿਹੜਾਂ ਵੀ ਨਵੀਆਂ-ਨਵੀਆਂ। ਮੈਂ ਕਹਾਂ ਜੀ ਸਕੂਲਾਂ ਦੇ ਵਿੱਚ ਬੱਚਿਆਂ ਦਾ ਜਦੋਂ ਹੋ ਗਿਆ ਨਾ ਐਨ ਆਉਣ ਜਾਣ ਫ੍ਰੀ, ਚਹਿਲ ਪਹਿਲ ਜੀ, ਮੈਂ ਕਹਾਂ ਜੀ ਉੱਥੇ ਘਮਸਾਨ ਪੈ ਗਿਆ ਜਦੋਂ ਫਸ ਕੇ ਬੱਚੇ ਡਿਗੇ। ਉਸ ਵੇਲੇ ਦੇ ਸਕੂਲਾਂ ਦੇ ਹਾਲਾਤ ਜਿਹੜੇ ਆ ਨਾ, ਮੇਰੇ ਜ਼ਿਹਨ ਦੇ ਵਿੱਚ ਇੱਧਰ ਉੱਧਰ ਸਾਰੇ ਪਾਸੇ ਸਕੂਲ ਦੀਆਂ ਘੰਟੀਆਂ ਵਾਂਗੂ ਵੱਜ ਰਹੇ ਆ। ਬਿਲਕੁਲ ਜੀ, ਪਰ ਨਾਲ ਹੀ ਜੋਗੀ ਜੀ ਜਿੱਦਾਂ ਦੇ ਬਹਾਨੇ ਤੁਸੀਂ ਮਾਰਦੇ ਹੋ ਨਾ, ਕਈਆਂ ਨੇ ਸਕੂਲ ਨਹੀਂ ਜਾਣਾ ਤੇ ਉਹ ਬਹਾਨੇ ਵੀ ਜ਼ਰੂਰ ਦੱਸਿਓ। ਮੈਂ ਤਾਂ ਤੁਹਾਨੂੰ ਦੱਸਣਾ ਹੀ ਆ, ਕਿਉਂਕਿ ਸਾਰੀਆਂ ਚੀਜ਼ਾਂ ਹੀ ਬਦਲ ਜਾਣੀਆਂ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜਦੋਂ ਇਹ ਹਾਈਟੈਕ ਬੱਚੇ ਜਿਹੜੇ ਕੰਪਿਊਟਰ ਦੇ ਅੱਗੇ, ਲੈਪਟਾਪ ਦੇ ਅੱਗੇ, ਮੋਬਾਈਲ ਦੇ ਅੱਗੇ ਮੋٹے-ਮੋٹے ਚਸ਼ਮੇ ਲਾ ਕੇ ਬੈਠੇ ਹੋਏ ਅਚਾਨਕ ਨੂੰ ਸਕੂਲ ਦੇ ਬਸਤੇ ਨੂੰ ਝਾੜਨਗੇ, ਕਿਲੋ ਮਿੱਟੀ ਉਹਦੇ ਤੋਂ ਨਿਕਲੇਗੀ, ਉਸ ਤੋਂ ਬਾਅਦ ਆਪਣੀ ਕਿਤਾਬਾਂ ਨੂੰ ਚੁੰਮਣਗੇ, ਫਿਰ ਉਹਨਾਂ ਨੂੰ ਕਵਰ ਚੜਾਉਣਗੇ ਤੇ ਫਿਰ ਉਹਨਾਂ ਨੂੰ ਜ਼ੁਕਾਮ ਵੀ ਹੋਊਗਾ। ਹਾਂ, ਚੁੰਮਣਗੇ ਕਿਤਾਬਾਂ ਨੂੰ ਤੇ ਫਿਰ ਮਿੱਟੀ ਵੀ ਅੰਦਰ ਜਾਣੀ ਆ। ਓਹੋ, ਫਿਰ ਵੀ ਇੱਕ ਵਿਰਾਗ ਨਹੀਂ ਜਾਗਦਾ। ਵਿਰਾਗ ਜਾਗਦਾ, ਤੈਨੂੰ ਤਾਂ ਬਹੁਤ ਵਿਰਾਗ ਜਾਗਦਾ। ਉਹ ਪੜਾਕੂਆਂ ਨੂੰ ਜਾਗਦਾ, ਤੁਹਾਨੂੰ ਨਹੀਂ ਜਾਗਣਾ। ਓ ਨਾ, ਤੂੰ ਤਾਂ ਕਿਤੇ ਬਹੁਤ ਪੜ੍ਹੀ ਲਿਖੀ ਐ। ਹਾਂ, ਜਿਹੜੇ ਬੱਚਿਆਂ ਨੂੰ ਜਿਹੜੇ ਪਹਿਲੇ ਬੈਂਚ ਤੇ ਆ ਕੇ ਸਵਾਰ ਕੇ ਬੈਠਦੇ ਹੁੰਦੇ ਸੀ, ਜਿਹੜੇ ਕਹਿੰਦੇ ਪਰੇ ਹੋ ਜਾ ਮੇਰੀ ਸੀਟ ਆ ਬੁੱਕ ਕੀਤੀ ਹੋਈ ਆ ਬੈਗ ਰੱਖ ਕੇ, ਉਹ ਗੱਲਾਂ ਨਹੀਂ ਹੁਣ ਹੋ ਰਹੀਆਂ। ਮੈਂ ਕਹਾਂ ਜੀ ਹੁਣ ਤਾਂ ਕਿਸੇ ਨੇ ਲਾਗੇ ਬੈਠੇ ਨਹੀਂ ਕਰਨਾ, ਕਹਿਣਾ ਮੈਡਮ ਤੋਂ 6 ਫੁੱਟ ਦੂਰ ਹੀ ਰਹੋ। ਲਓ ਜੀ, ਬੱਚਿਆਂ ਨੇ ਤਰ੍ਹਾਂ ਦੇ ਬਹਾਨੇ ਲੱਭਿਆ ਕਰਨੇ। 6 ਫੁੱਟ ਦੀ ਬਣਾ ਕੇ ਬੈਠਿਆ ਕਰਨਾ ਦੂਰੀ, ਸਾਰਿਆਂ ਨੇ ਇੱਕ ਬੈਂਚ ਦੇ ਉੱਪਰ ਕੱਲਾ ਜਾਣਾ ਬੈਠਿਆ ਕਰੂਗਾ। ਬਿਲਕੁਲ। ਤੇ ਜੇਕਰ ਕਿਸੇ ਦੀ ਕੋਈ ਹੋਮਵਰਕ ਵਾਲੀ ਕਾਪੀ ਰਹਿ ਗਈ ਘਰੇ, ਤਾਂ ਮੈਡਮ ਨੇ ਕਹਿਣਾ ਲੈ ਆ ਬਈ ਚਿੰਟੂ, ਤੂੰ ਆਪਣੀ ਕਾਪੀ ਦਿਖਾ ਮੈਨੂੰ, ਜਿਹੜਾ ਮੈਂ ਕੱਲ ਦਾ ਕੰਮ ਤੈਨੂੰ ਦੱਸਿਆ ਸੀ ਉਹ ਤੂੰ ਕੀਤਾ। ਮੈਡਮ ਜੀ ਕੰਮ ਤੇ ਮੈਂ ਕੀਤਾ ਹੋਇਆ ਆ, ਪਰ ਮੈਂ ਕਾਪੀ ਨਹੀਂ ਲੈ ਕੇ ਆਈ ਜੀ, ਉਹ ਧੁੱਪੇ ਰੱਖੀ ਹੋਈ ਹੈ। ਕਿਹੜੀ ਗੱਲੋਂ? ਉਹ ਜੀ ਸਾਡੇ ਪਾਪਾ ਜੀ ਨੂੰ ਕੱਲ ਦਾ ਨਜ਼ਲਾ ਜ਼ੁਕਾਮ ਸੀਗਾ, ਉਹਨਾਂ ਨੇ ਹੱਥ ਲਾਤਾ ਸੀ ਕਾਪੀ ਨੂੰ, ਅਸੀਂ ਫਿਰ ਉਹ ਘਰੇ ਸੁੱਕਣੀ ਪਾਤੀ ਵੀ ਕਿਤੇ ਕਰੋਨਾ ਹੀ ਨਾ ਹੋਇਆ ਹੋਵੇ। ਹਾਂ, ਦੇਖਿਆ ਪਾਪਾ ਜੀ ਸਾਹਿਬ ਹੀ ਪੁੱਠੇ ਸਿੱਧੇ ਲੈਣ ਡਏ ਸੀ। ਅੱਛਾ, ਹੋਰ ਤੇ ਹੋਰ ਜੋਗੀ ਜੀ, ਤੁਹਾਡੇ ਵਰਗੇ ਕਈਆਂ ਨੇ ਪਤਾ ਕੀ ਕਹਿਣਾ, ਮੈਡਮ ਜੀ ਕੰਮ ਤੇ ਲਿਖਿਆ ਸੀ, ਉਹ ਨਾ ਮਾੜਾ ਜਿਹਾ ਸੈਨੀਟਾਈਜ਼ ਕੀਤਾ ਕਾਪੀ ਨੂੰ, ਸਾਰੇ ਅੱਖਰ ਹੀ ਮਿਟ ਗਏ। ਇਦਾਂ ਦੇ ਲਾ ਕੇ ਬਹਾਨੇ ਉਹਨਾਂ ਨੇ ਆਪਣੇ ਆਪ ਤੋਂ ਵੀ ਭੱਜਿਆ ਕਰਨਾ ਤੇ ਕੰਮ ਤੋਂ ਵੀ ਭੱਜਿਆ ਕਰਨਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਆਛੀ ਤੂੰ ਤੇ ਮਰੀ ਜਾ, ਇਹਨੂੰ ਤੇ ਕਰੋਨਾ ਹੀ ਨਿਕਲੇ ਹੈ। ਹਾਂ, ਛੇਕੀ ਮਾਰੀ ਆ, ਮਰ ਨਹੀਂ ਗਈ। ਲੈ ਦੱਸ, ਹੁਣ ਕੋਈ ਸਾਨੂੰ ਯਾਦ ਵੀ ਨਾ ਕਰੇ। ਨਾ, ਉਹ ਹੁਣ ਯਾਦ ਨਹੀਂ ਕਰਦਾ, ਜਿਹੜਾ ਛੱਕ ਮਾਰਦਾ ਹੁਣ ਉਹਨੂੰ ਰੱਬ ਹੀ ਯਾਦ ਕਰਦਾ। ਅੱਛਾ, ਹਾਂ, ਪਰ ਨਿਆਣਿਆਂ ਨੇ ਛਿੱਕ ਮਾਰਿਆ ਕਰਨੀ ਜਾਣ ਬੁੱਝ ਕੇ, ਤਾਂ ਕਿ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਮਿਲ ਜੇ। ਲਓ ਜੀ, ਜਿਹੜਾ ਵੀ ਨਿਆਣਾ ਛਿੱਕਿਆ ਨਾ, ਮੈਡਮ ਨੇ ਉਹਦੇ ਵੱਲ ਏਦਾਂ ਦੇਖਿਆ ਕਰਨਾ ਵੀ ਜਿੱਦਾਂ ਇਹ ਨਿਆਣਾ ਨਾ ਚੀਨ ਦੀ ਵੁਹਾਨ ਲੈਬ ਦੇ ਵਿੱਚੋਂ ਹੀ ਬਣਾਇਆ। ਬਿਲਕੁਲ ਜੀ, ਔਰ ਇਦਾਂ ਕਰਦਿਆਂ ਮੈਡਮ ਨੇ ਕਹਿਣਾ प्लीज गो आउट ऑफ द क्लास बेटा, ऐसे नहीं चीखते एंड वेयर इज योर मास्क बेटा, अपनी यूनिफॉर्म के साथ मैचिंग मास्क पहन के आओ ना कल से, अब भी एक्चुअली पहन के आओ, नहीं तो अपना रुमाल। ਲਓ ਜੀ, ਪੰਜਾਬੀ ਰੇਡੀਓ USA ਤੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਨਿੱਕੇ ਬੱਚਿਆਂ ਨੇ ਸਕੂਲਾਂ ਦੇ ਵਿੱਚ, ਠੀਕ ਹੈ ਜੀ। ਆ ਮੈਡਮ ਜੀ, ਸਾਡਾ ਮਾਸਕ ਜਿਹੜਾ ਨਾ ਇਹਨੇ ਚੱਕ ਲਿਆ ਜੀ, ਇਹਨੇ ਆਪਣੇ ਨਾ ਬੈਗ ਦੇ ਵਿੱਚ ਲੁਕੋ ਲਿਆ ਜੀ। ਹੁਣ ਅਸੀਂ ਘਰ ਕਿੱਦਾਂ ਜਾਣਾ ਜੀ? ਸਾਡੀ ਮੰਮੀ ਸਾਨੂੰ ਕੁੱਟਦੀ ਬਹੁਤ ਹੈ। ਪਹਿਲਾਂ ਹੀ 2-3 ਸਾਡੇ ਮਾਸਕ ਜਿਹੜੇ ਗਵਾਚ ਗਏ ਆ ਜੀ। ਇੱਕ ਮਾਸਕ ਤਾਂ ਮੈਡਮ ਜੀ ਤੁਹਾਡੇ ਵੀ ਪਰਸ ਦੇ ਵਿੱਚੋਂ ਨਿਕਲਿਆ ਸੀਗਾ ਜੀ। ਏਦਾਂ ਦੇ ਤਾਂ ਬਹਾਨੇ ਲਾਇਆ ਕਰਨ ਬੱਚਿਆਂ ਨੇ। ਹਾਂ, ਬਿਲਕੁਲ ਜੀ। ਤੇ ਹੋਰ ਤਾਂ ਹੋਰ ਕਈ ਵਾਰੀ ਏਦਾਂ ਹੋਇਆ ਕਰਨਾ ਹੈ ਕਿ ਮੈਡਮ ਨੇ ਪਛਾਣਿਆ ਹੀ ਨਹੀਂ ਕਰਨਾ ਮਾਸਕ ਦੇ ਵਿੱਚ। ਹਾਂ, ਕਈ ਵਾਰ ਉਹਨਾਂ ਦੀ ਪ੍ਰੌਕਸੀ ਲੱਗ ਜਾ ਕਰਨੀ ਹੈ ਜੀ। ਨਾਲੇ ਮੈਡਮਾਂ ਨੇ ਫਿਰ ਟਾਈਆਂ ਨਹੀਂ ਪੁੱਛਿਆ ਕਰਨੀਆਂ ਵੀ ਟਾਈ ਨਹੀਂ ਲਾ ਕੇ ਆਇਆ, ਮਾਸਕ ਹੀ ਪੁੱਛਿਆ ਕਰਨਾ। ਕਿਉਂਕਿ ਦੇਖੋ, ਖੌਫ ਹੀ ਇੰਨਾ ਪਾ ਦੇਣਾ, ਡਰ ਹੀ ਇੰਨਾ ਪਾ ਦੇਣਾ, ਦਹਿਸ਼ਤ ਹੀ ਇੰਨੀ ਪਾ ਦੇਣੀ ਕਿ ਇਹ ਮਾਸਕ ਤਾਂ ਨਾ ਤੁਹਾਡਾ ਬਸ ਇੱਕ ਫੈਸ਼ਨ ਹੀ ਬਣ ਜਾਣਾ।
ਲੋਕਾਂ ਨੇ ਫਿਰ ਫੋਨ ਕਰਿਆ ਕਰਨੇ ਆ, ਕੀ ਭਲਾ? ਭਾਜੀ ਮੈਂ ਸ਼ਹਿਰ ਨੂੰ ਚੱਲਾ ਸੀ। ਉਹਨਾਂ ਨੇ ਜਾਇਆ, ਫਿਰ ਮੈਂ ਕਿਹੜਾ ਤੈਨੂੰ ਰੋਕਣ ਲਿਆ? ਨਹੀਂ ਭਾਜੀ ਇੱਕ ਜ਼ਰੂਰਤ ਸੀ। ਦੇਖ ਪੈਸੇ ਪੂਸੇ ਨਾ ਮੇਰੇ ਕੋਲ ਮੰਗੇ, ਪੈਸੇ ਪੂਸੇ ਨਹੀਂ ਮਿਲਦੇ। ਭਾਜੀ ਪੈਸੇ ਕੌਣ ਮੰਗਦਾ? ਮੈਂ ਤਾਂ ਕੱਲ ਤਨਖਾਹ ਮਿਲੀ ਆਪ, ਮੈਂ ਤਾਂ ਪੈਸੇ ਤੁਹਾਡਾ ਨਾ ਉਧਰ ਮੋਟਰਸਾਈਕਲ ਵੀ ਨਹੀਂ ਮਿਲਣਾ ਯਾਰ, ਮੈਂ ਤਾਂ ਆਪ ਚੱਲਣਾ। ਭਾਜੀ ਮੋਟਰਸਾਈਕਲ ਤਾਂ ਮੈਂ ਆਪ ਲੈ ਲਿਆ ਕਿਸ਼ਤਾਂ ਤੇ, ਤਾਂ ਫਿਰ ਤੈਨੂੰ ਹੋਰ ਕੀ ਚਾਹੀਦਾ? ਭਾਜੀ ਜਿਹੜਾ ਕੱਲ ਤੁਸੀਂ ਮਾਸਕ ਪਾਇਆ ਸੀ ਉਹੀ ਦੇ ਦਿਓ, ਸ਼ਹਿਰ ਲਾ ਕੇ ਜਾਣਾ ਮੈਂ। ਉਹ ਕਹਿੰਦਾ ਯਾਰ ਸੰਗ ਘਰ ਇਹ ਮਾਸਕ ਉਹ ਥੋੜੋ ਚੀਜ਼ਾਂ ਹੈਗੀਆਂ ਵੀ ਜਿਹੜੇ ਤੁਸੀਂ ਇੱਕ ਦੂਸਰੇ ਦੇ ਵਰਤੋਗੇ। ਅੱਛਾ ਆਹ ਹੁੰਦੀ ਹੈ ਨਾ ਦੇਣ ਵਾਲੀ ਗੱਲ। ਭਾਜੀ ਜੇਕਰ ਮਾਸਕ ਨਹੀਂ ਦੇਣਾ ਤਾਂ ਨਾ ਦਿਓ, ਬਸ ਪਛਾਣੇ गए। टूट जाता है गरीबी में रिश्ता जो कि कहने में खास होता है, बन जाते हैं रिश्तेदार जब पैसा पास होता है। नहीं देना। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ ਤੇ ਜੋਗੀ ਜੀ ਨਿਆਣਿਆਂ ਦੀ ਗੱਲ ਹੋ ਗਈ, ਤੁਹਾਡੇ ਵਰਗੇ ਜਲੀਲਾਂ ਦੀ ਗੱਲ ਵੀ ਹੋ ਗਈ, ਜਿਨ੍ਹਾਂ ਨੇ ਮਾਸਕ ਵੀ ਉਧਾਰੇ ਮੰਗਣੇ ਆ। ਉਹਨਾਂ ਦਾ ਕੀ ਜਿਨ੍ਹਾਂ ਨੇ ਬਹਾਨਾ ਮਾਰਨਾ ਕੋਈ ਨਾ ਕੋਈ ਕਿਤੇ ਨਾ ਜਾਣਦਾ। ਕਿਹੜਾ ਨੇ? ਓਹੋ ਕਿਤੇ ਵਿਆਹ ਸ਼ਾਦੀ ਤੇ ਜਿੱਦਾਂ ਬੰਦੇ ਦੀ ਨਹੀਂ ਬਣਦੀ ਹੁੰਦੀ, ਸੱਦਿਆ ਹੋਵੇ ਕਿਸੇ ਨੇ ਬੜੇ ਪ੍ਰੇਮ ਦੇ ਨਾਲ ਤੇ ਅਗਲਾ ਸੋਚਦਾ ਹੋਵੇ ਹਾਏ ਕੌਣ ਇੱਥੇ ਸ਼ਗਨ ਪਾਵੇ ਜਾ ਕੇ, ਉਦੋਂ ਹੀ ਸੋਚਣੀਆਂ ਲੋਕਾਂ ਨੇ। ਲੈ ਉਦੋਂ ਉਹ ਤਾਂ ਵੱਟ ਤੇ ਪਏ ਹੁੰਦੇ ਬਹਾਨੇ, ਅਸੀਂ ਨਹੀਂ ਜਾਣਾ ਉਹਨਾਂ ਦੇ ਵਿਆਹ ਤੇ। ਉਹਨਾਂ ਦਾ ਤਾਂ ਬੜਾ ਰਾਤੀ ਪੁੱਠੇ ਸਿੱਧੇ ਸਾਹ ਲੈਂਦਾ ਸੀ, ਨਾਲੇ ਸਾਰੀ ਰਾਤ ਖੰਘਦਾ ਰਿਹਾ, ਨਾਲੇ ਚੈੱਕਦਾ ਰਿਹਾ ਉੱਥੇ ਜਾ ਕੇ ਅਸੀਂ ਕਰੋਨਾ ਕਰਾ ਲਈਏ। ਨੋ 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 ਨੋ, ਅਸੀਂ ਉਹਨਾਂ ਦੇ ਵਿਆਹ ਤੇ ਨਹੀਂ ਜਾਣੇ। ਨਾਲੇ ਉਹਨਾਂ ਦੀ ਬੁੜੀ ਦੀ ਤਾਂ ਨੜੀ ਸ਼ੁਰੂ ਤੋਂ ਜਾਂਦੀ ਹੈ, ਸਾਨੂੰ ਤਾਂ ਪਤਾ ਨਹੀਂ ਖਰੇ ਕਰੋਨਾ ਹੀ ਉਹ ਲੈ ਗਈ ਹੈ ਤੇ ਅਸੀਂ ਨਹੀਂ ਜਾਂਦੇ। ਭੈਣੇ ਦੇਖੋ ਗੱਲ ਹੈਗੀ ਏਦਾਂ, ਖਾਣਾ ਪੀਣਾ ਆਪਣੀ ਥਾਂ, ਭਾਵੇਂ ਸਾਨੂੰ ਸਵਾਦ ਲੱਗਦੇ ਆ ਗੋਲ ਗੱਪੇ। ਭੈਣੇ ਹੁਣ ਇਹਨਾਂ ਪਿੱਛੇ ਹੀ ਥੋੜੀ ਆਪਣੇ ਉੱਤੇ ਫੇਸਬੁੱਕ ਪੋਸਟ ਤੇ RIP ਲਿਖਾਉਣਾ। ਹਾਂ ਇਹਦੇ ਨਾਲੋਂ ਚੰਗਾ ਤੇ ਆਪਾਂ ਘਰੇ ਮੰਗਾ ਕੇ ਕੁਛ ਖਾ ਲਈਏ ਤੇ ਇਹਨਾਂ ਨੂੰ ਸ਼ਗਨ ਨਾ ਪਾਈਏ, ਕਿਉਂਕਿ ਇਹਨਾਂ ਨੂੰ ਸ਼ਗਨ ਪਾਉਣ ਲੱਗੇ ਕਿਤੇ ਇਹ ਨਾ ਹੋਵੇ ਕਿ ਆਪਣੇ ਦੇ ਹੀ ਫੁੱਲ ਪੈ ਜਾਣ। ਵੈਸੇ ਉਦਾਂ ਇੱਕ ਗੱਲ ਆ, ਤੇਰੇ ਵਰਗੇ ਨਾ ਜਿਹੜੇ ਕਈ ਬੰਦੇ ਐਸੇ ਨਲਾਇਕ ਆ। ਨਹੀਂ ਮੇਰੇ ਵਰਗੇ ਕਾਹਦੇ ਨਲਾਇਕ, ਤੁਸੀਂ ਤਾਂ ਬਹੁਤ ਆਇਨਸਟਾਈਨ ਦੀ ਔਲਾਦ ਹੋ। ਨਹੀਂ ਵੈਸੇ ਗੱਲ ਤਾਂ ਸੁਣ ਲੈ, ਤੂੰ ਤਾਂ ਗੁੱਸਾ ਕਰ ਗਈ। ਹਾਂ ਜਿਹੜਾ ਤੇਰੇ ਵਰਗੇ ਜਿਹੜੇ ਨਾ ਮੌਕਾ ਪ੍ਰਸਤ ਬੰਦੇ ਆ। ਅੱਛਾ ਹਾਲੇ ਕਹਿੰਦੇ ਤੂੰ ਤੇ ਗੁੱਸਾ ਕਰ ਗਈ। ਨਹੀਂ ਹੋਰ ਆਮ ਤੋਂ 2-4 ਇਦਾਂ ਦੀ ਲਾਂਤਾ। ਦੇਖੋ ਜਦੋਂ ਤੁਸੀਂ ਵਿਆਹ ਜਾਂਦੀਆਂ ਤੇ ਜਾਇਆ ਕਰਨਾ, ਸ਼ਗਨ ਤੁਸੀਂ ਪਾਉਣਾ ਹੀ ਨਹੀਂ। ਅੱਛਾ ਹਾਂ ਉਦੀ ਘੁੰਮ ਕੇ ਇਧਰੋਂ ਦੀ। ਇਹ ਤੁਹਾਡੇ ਟੱਬਰ ਦੇ ਲੱਛਣ ਨੇ। ਉਹ ਗੱਲ ਤਾਂ ਸੁਣ ਲੈ, ਸ਼ਗਨ ਬਿਨਾ ਪਾਇਆ ਸ਼ਗਨ ਖਾ ਕੇ ਤੁਸੀਂ ਆਪਣੇ ਨਾ ਜਾਣ ਲੱਗਣਾ। ਜਦੋਂ ਕਿਤੇ ਮੇਰੇ ਵਰਗਾ ਕੋਈ ਬੰਦਾ ਹੋਵੇ ਅਣਖੀ ਜਾ ਪਿੱਛੇ, ਭੈਣ ਜੀ ਸ਼ਗਨ ਨਹੀਂ ਪਾਇਆ ਤੁਸੀਂ। ਭਾਜੀ ਪਾਇਆ ਸੀ ਅਸੀਂ ਦੇਖਿਆ ਨੀ ਨੀਲਾ ਜਿਹਾ ਧਾਰੀਆਂ ਵਾਲਾ ਮਾਸਕ ਵਿੱਚ ਚਿੱਟੇ ਦਾਣੇ ਜਿਹੇ ਜਿਸੇ। ਕਹਿੰਦਾ ਭੈਣ ਜੀ ਵੈਸੇ ਉਦੋਂ ਤੁਹਾਡੇ ਮਨ ਦੇ ਵਿੱਚ ਕੂੜਿਆ ਸ਼ਗਨ ਹੀ ਤੁਸੀਂ ਪਾਇਆ, ਖਾ ਕੇ ਤੁਸੀਂ ਐਨ ਥਾਲੀਆਂ ਭਰ ਕੇ ਗਏ ਆ। ਚਲੋ ਖੈਰ ਹੁਣ ਕੀ ਕਹਿ ਸਕਦੇ ਆ, ਅਸੀਂ ਕਿਹੜਾ ਅੰਦਰ ਵੜ ਕੇ ਦੇਖਿਆ। ਹੁਣ ਤਾਂ ਅਸੀਂ ਮਾਸਕਾਂ ਵਾਲੀ ਫਿਲਮ ਹੀ ਦੇਖਾਂਗੇ, ਫੇਰ ਪਛਾਣਾਂਗੇ ਤੁਹਾਡਾ ਮਾਸਕ। ਬਿਲਕੁਲ ਜੀ, ਪਰ ਏਦਾਂ ਦੇ ਹੀ ਮੌਲ ਬਣਿਆ ਕਰਨੇ ਨੇ ਅੱਜ ਤੋਂ 1-2 ਸਾਲ ਬਾਅਦ। ਹਾਂਜੀ ਜੇ ਆਹੀ ਹਾਲ ਰਹੇ ਤਾਂ ਬਿਲਕੁਲ। ਪਰ ਹੁਣ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA।